ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 2 ਫਰਵਰੀ 2015 20 ਮਾਘ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਕਿਸੇ ਅਹਿਮ ਇਸ਼ੂ ਨਾਲ। ਤੇ ਕੀ ਹੈ ਅੱਜ ਡਾਕਟਰ ਸਾਹਿਬ ਅੱਜ ਦਾ ਕੋਈ ਅਹਿਮ ਇਸ਼ੂ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਤੁਸੀਂ ਇੰਨੀ ਸਨੋ ਦੇ ਵਿੱਚ ਵੀ ਆਏ। ਸਗੋਂ ਸਾਡੇ ਸਟੂਡੀਓ ਇੰਚਾਰਜ ਇੱਥੇ ਪਹੁੰਚਦੇ ਕਹਿਣ ਲੱਗੇ ਵੀ ਅੱਜ ਵੀ ਕਰਨਾ ਸ਼ੋਅ। ਜੀ ਮੈਂ ਕਿਹਾ ਜੀ ਸ਼ੋਅ ਮਸਟ ਗੋ। ਜੀ ਸੋ ਬੇਸ਼ੱਕ ਵੈਦਰ ਕਾफ़ी ख़राब है और काफ़ी ਦਫ਼ਤਰ ਔਰ ਦੂਸਰੇ ਅਦਾਰੇ ਵੀ ਬੰਦ ਨੇ, ਪਰ ਅਸੀਂ ਇਹ ਯਤਨ ਕਰਦੇ ਹਾਂ। ਮੈਨੂੰ ਹਮੇਸ਼ਾ ਇਹ ਰਿਹਾ ਵੀ ਲਾਸਟ ਵੀਕ 2 ਦਿਨ ਸਨੋ ਸਟੋਰਮ 'ਚ ਮੈਂ ਕੈਲੀਫੋਰਨੀਆ ਸਟਰਕ ਸੀ, ਸ਼ੋਅ ਨਹੀਂ ਹੋਇਆ ਜੀ। ਸੋ ਅੱਜ ਅਸੀਂ ਆਪਣੀ ਟੈਕਨੀਕਲ ਟੀਮ, ਕੈਮਰਾਮੈਨ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਸ ਖ਼ਰਾਬ ਵੈਦਰ ਦੇ ਵਿੱਚ ਵੀ ਉਹ ਆਏ ਨੇ ਜੀ। ਅੱਜ ਦੇ ਲਈ ਮੇਨਲੀ ਇਸ਼ੂ ਦਿੱਲੀ ਚੋਣਾਂ ਦੇ ਆਲੇ ਦੁਆਲੇ ਹੀ ਘੁੰਮਦਾ ਹੈ, ਕਿਉਂਕਿ 7 ਫਰਵਰੀ ਨੂੰ ਦਿੱਲੀ ਦੇ ਵਿੱਚ ਜਿਹੜੀਆਂ ਨੇ ਵੋਟਾਂ ਪੈਣੀਆਂ। ਔਰ ਇਸ ਵੇਲੇ ਜੇ ਤੁਸੀਂ ਅੱਜ ਹੀ ਮੇਰੀ ਚੰਡੀਗੜ੍ਹ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਦਿੱਲੀ ਦੀ ਕੀ ਆਊਟਕਮ ਹੋਏਗੀ? ਜੀ। ਉਹ ਕਹਿੰਦੇ ਜੀ ਦਿੱਲੀ ਤਾਂ ਇਸ ਵੇਲੇ ਸੈਕੰਡ ਵਰਲਡ ਵਾਰ ਦੀ ਫਾਈਨਲ ਬੈਟਲ ਬਣ ਗਈ ਹੈ, ਕਿਉਂਕਿ ਜਿਸ ਤਰੀਕੇ ਨਾਲ ਸਾਰੀ ਦੀ ਸਾਰੀ ਕੇਂਦਰ ਦੀ ਸਰਕਾਰ, ਸਾਰਾ ਉਹਨਾਂ ਦਾ ਅਮਲਾ ਫੈਲਾ, ਹਜ਼ਾਰਾਂ ਉਹਨਾਂ ਦੇ ਵਰਕਰ ਔਰ ਅੰਨਾ ਪੈਸਾ ਜਿਹੜਾ ਬੀਜੇਪੀ ਨੇ ਦਿੱਲੀ ਦੇ ਵਿੱਚ ਸੁੱਟਿਆ ਹੈ, ਉਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਬਾਈ ਹੁੱਕ ਔਰ ਬਾਈ ਕਰੁੱਕ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਚੋਣਾਂ ਨੂੰ ਉਹ ਜਿੱਤਣਗੇ ਔਰ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਉਹਨਾਂ ਨੂੰ ਜਿਹੜਾ ਇਸ ਜਿੱਤ ਹਾਸਲ ਹੋਏ, ਕਿ ਇੰਨਾ ਜ਼ੋਰ, ਪੈਸਾ, ਸਟਰੈਂਥ, ਐਨਰਜੀ ਸਭ ਕੁਛ ਹੀ ਉਹਦੇ 'ਚ ਲਾਇਆ ਹੋਇਆ। ਕੁਛ ਚੀਜ਼ਾਂ ਜਿਹੜੀਆਂ ਇਸ ਚੋਣਾਂ ਦੇ ਹਵਾਲੇ ਨਾਲ ਸਿੱਖ ਨੁਕਤਾ ਨਿਗਾਹ ਤੋਂ ਹੀ ਅਸੀਂ ਗੱਲ ਕਰਾਂਗੇ, ਕਿਉਂਕਿ ਬਾਕੀ ਤਾਂ ਚੋਣਾਂ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ, ਪਿਛਲੇ 65-66 ਸਾਲ ਦਾ ਸਾਡਾ ਤਜਰਬਾ ਸਿੱਖ ਕੌਮ ਦੇ ਨੁਕਤਾ ਨਿਗਾਹ ਤੋਂ ਇਹੀ ਹੈ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ। ਲੇਕਿਨ ਇੱਕ ਗੱਲ ਜਿਸ ਦਾ ਨੋਟਿਸ ਈਵਨ ਟ੍ਰਿਬਿਊਨ ਵਰਗੀ ਜਿਹੜੀ ਇੱਕ ਫਿਰਕੂ ਅਖਬਾਰ ਹੈ ਉਸਨੇ ਵੀ ਲਿਆ, ਦੂਸਰਿਆਂ ਨੇ ਵੀ ਇਸ ਦੇ ਉੱਤੇ ਟਿੱਪਣੀ ਕੀਤੀ ਕਿ ਕਿਵੇਂ ਜਿਹੜੇ ਸਿੱਖ ਦਿੱਲੀ ਦੇ ਵਿੱਚ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਹੋਏ, ਅੱਜ ਉਹਨਾਂ ਨੂੰ ਵੋਟ ਬੈਂਕ ਦਾ ਆਧਾਰ ਬਣਾ ਕੇ ਕਿਵੇਂ ਸਿਆਸੀ ਪਾਰਟੀਆਂ ਉਹਨਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਕਰ ਰਹੀਆਂ। ਜ਼ਾਹਰ ਹੈ 30 ਸਾਲ ਦੇ ਵਿੱਚ ਮਿਸ਼ਰਾ ਕਮਿਸ਼ਨ ਤੋਂ ਨਾਨਾਵਤੀ ਕਮਿਸ਼ਨ ਤੱਕ ਕਿੰਨੀਆਂ ਕਮੇਟੀਆਂ, ਕਮਿਸ਼ਨ ਹੋਣ ਚਾਹੇ, ਕਿੰਨੀਆਂ ਸਰਕਾਰਾਂ। ਰਾਜੀਵ ਗਾਂਧੀ ਮਰ ਗਿਆ, ਉਸ ਤੋਂ ਬਾਅਦ ਆ ਗਿਆ ਜੀ ਇਹ ਹੁਣ ਸਿੱਖ ਦੋਸਤ VP ਸਿੰਘ ਹੈ, ਇਹ ਚੰਦਰ ਸ਼ੇਖਰ ਹੈ, ਇਹ ਦੂਸਰੇ ਨੇ ਮਨਮੋਹਨ ਸਿੰਘ ਟਰਬਨਡ ਪਰਸਨ, ਉਹ ਵੀ 2 ਵਾਰ ਆ ਗਿਆ ਜੀ। ਲੇਕਿਨ 30 ਸਾਲ ਹੋ ਗਏ ਨੇ ਸਿੱਖ ਜਿਹੜੇ ਨੇ ਇਸ ਦੇ ਲਈ ਕਿ ਭਾਈ ਸਾਨੂੰ ਜਸਟਿਸ ਚਾਹੀਦਾ ਹੈ, ਜਿਹੜੇ ਕਾਤਲ ਨੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਪਰ ਇਸ ਦੇ ਉਲਟ ਅਸੀਂ ਦੇਖਦੇ ਹਾਂ ਵੀ ਕਿਵੇਂ ਇੱਕ ਤੋਂ ਬਾਅਦ ਇੱਕ ਧਿਰ ਅੱਜ ਵੀ 30 ਸਾਲ ਬਾਅਦ ਵੀ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖੇਡ ਰਹੀ ਹੈ। ਉਸ ਦਾ ਸਬੂਤ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਲਗਭਗ 49 ਦਿਨ ਰਹੀ, 49 ਡੇਜ਼। ਅਸੀਂ ਸ਼ਾਇਦ ਪਿਛਲੇ ਪ੍ਰੋਗਰਾਮਾਂ 'ਚ ਕਿਤੇ 29 ਦਿਨ ਕੋਟ ਕੀਤਾ, ਜਿਹੜੀ ਕਿ ਗਲਤ ਸੀ ਫਿਗਰ, 49 ਡੇਜ਼। ਜਿਹੜੇ ਕੁਝ ਚੰਗੇ ਕੰਮ ਕੀਤੇ ਉਸਨੇ ਉਹਨਾਂ 49 ਦਿਨਾਂ ਦੇ ਵਿੱਚ, ਉਹਦੇ 'ਚ ਇੱਕ ਇਹ ਸੀ ਕਿ ਜਿਹੜੇ ਨਵੰਬਰ 84 ਦੀ ਨਸਲਕੁਸ਼ੀ ਲਈ, ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਨੇ, ਉਹਨਾਂ ਨੂੰ ਸਜ਼ਾਵਾਂ ਦੇਣ ਲਈ ਸਪੈਸ਼ਲ ਇਨਵੈਸਟੀਗੇਟਿਵ ਟੀਮਸ, ਜਿਨ੍ਹਾਂ ਨੂੰ ਸਿੱਟ ਕਿਹਾ ਜਾਂਦਾ ਹੈ ਜੀ। ਹੁਣ ਜ਼ਾਹਰ ਹੈ ਕਿ ਉਹਨੇ ਜਿਹੜਾ ਉਹ ਸਿੱਟ ਬਣਾਉਣ ਦੇ ਆਰਡਰ ਦੇ ਉੱਤੇ ਦਸਤਖਤ ਕੀਤੇ, ਲੇਕਿਨ ਇਹ ਸਮਝਦਿਆਂ ਹੋਇਆ ਬੀਜੇਪੀ ਨੇ ਕਿ ਜੀ ਇਹ ਕਿਤੇ ਇਹਦਾ ਕ੍ਰੈਡਿਟ ਜਿਹੜਾ ਉਹ ਮੁੜ ਕੇ ਆਮ ਆਦਮੀ ਪਾਰਟੀ ਨਾਲ ਲਏ। ਜਦੋਂ ਮੋਦੀ ਦੀ ਸਰਕਾਰ ਬਣੀ ਉਹਨਾਂ ਨੇ ਕਿਹਾ ਜੀ ਅਸੀਂ ਸੈਂਟਰ ਗੌਰਮੈਂਟ ਨੇ ਜਿਹੜੀ ਹੈ ਇੱਕ ਜਿਹੜੀ ਉਹਨੂੰ ਮਾਥੁਰ ਕਮੇਟੀ, GP ਮਾਥੁਰ ਦੀ ਕਮੇਟੀ ਬਣਾ ਦਿੱਤੀ, ਉਹਨੂੰ 90 ਦਿਨ ਦਾ ਟਾਈਮ ਦੇ ਦਿੱਤਾ, 3 ਮਹੀਨੇ ਦਾ, ਕਿ ਜੀ ਇਹ GP ਮਾਥੁਰ ਦੀ ਕਮੇਟੀ ਡਿਸਾਈਡ ਕਰੇਗੀ ਕਿ ਇਹ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣਨੀਆਂ ਚਾਹੀਦੀਆਂ ਕਿ ਨਹੀਂ ਬਣਨੀਆਂ ਚਾਹੀਦੀਆਂ। ਉਹਨੂੰ ਅੱਗੋਂ 3 ਮਹੀਨੇ ਦਾ ਟਾਈਮ ਦੇ ਦਿੱਤਾ ਕਿ 90 ਦਿਨਾਂ 'ਚੋਂ ਡਿਸਾਈਡ ਕਰੇਗੀ। ਸੋ ਉਹਨਾਂ ਨੇ ਸਾਰਾ ਕੈਲਕੂਲੇਟ ਕੀਤਾ ਹੋਇਆ ਸੀ ਕਿ ਭਾਈ ਉਹਨੇ ਜਿਹੜਾ ਅਲਟੀਮੇਟਲੀ ਰਿਜ਼ਾਈਨ ਕਰ ਦਿੱਤਾ 49 ਦਿਨ ਬਾਅਦ ਕਿ ਅਸੈਂਬਲੀ ਚੋਣਾਂ ਹੋਣਗੀਆਂ। ਹੁਣ ਜਦੋਂ ਕਿ ਇਸ ਕਮੇਟੀ, ਮਾਥੁਰ ਕਮੇਟੀ ਬਣਾਏ ਨੂੰ 40 ਦਿਨ ਹੀ ਹੋਏ ਨੇ, ਅਜੇ 20 ਦਿਨ ਹੋਰ ਰਹਿੰਦੇ ਨੇ ਇਹਦੀ ਰਿਪੋਰਟ ਸਬਮਿਟ ਕਰਨ ਨੂੰ,
ਤੇ ਉਹਨੇ ਆਪਣੀ ਰਿਪੋਰਟ ਸਬਮਿਟ ਕਰਤੀ ਹੋਮ ਮਿਨਿਸਟਰੀ ਨੂੰ। ਉਹਨੇ ਕਿਹਾ ਜੀ ਕਿ ਜਿਹੜਾ ਨਾਨਾਵਤੀ ਕਮਿਸ਼ਨ ਨੇ 241 ਬੰਦਿਆਂ ਨੂੰ ਦੋਸ਼ੀ ਐਲਾਨਿਆ ਸੀ, ਪਰ ਨਾਨਾਵਤੀ ਕਮਿਸ਼ਨ ਨੇ ਰਿਕਮੈਂਡ ਕੀਤਾ ਸੀ ਕਿ ਸਿਰਫ 4 ਕੇਸ ਖੋਲ੍ਹੇ ਜਾਣ ਦੁਬਾਰਾ, 237 ਕੇਸਾਂ ਤੇ ਕੋਈ ਕਾਰਵਾਈ ਨਹੀਂ। ਤੇ ਹੁਣ ਇਹ ਜਿਹੜੀ ਮਾਥੁਰ ਕਮੇਟੀ ਆਈ ਹੈ, ਇਸ ਨੇ ਇਹ ਕਿਹਾ ਜੀ ਉਹ 237 ਕੇਸ ਵੀ ਖੋਲ੍ਹੇ ਜਾਣ, 4 ਤਾਂ ਆਲਰੇਡੀ ਖੋਲ੍ਹੇ ਹੋਏ ਨੇ। ਸੋ ਇਹ ਬੜੀ ਵੱਡੀ ਅਚੀਵਮੈਂਟ ਜਿਹੜੀ ਹੈ। ਔਰ ਹੁਣ ਤੁਸੀਂ ਦੇਖੋ ਬੇਈਮਾਨੀ ਦਾ ਆਲਮ ਜਿਹੜਾ ਬੀਜੇਪੀ ਦੇ ਨਾਲ ਰਲਿਆ ਹੈ, ਪ੍ਰਕਾਸ਼ ਬਾਦਲ ਦਾ ਲਾਣਾ ਜੀ। ਜਦੋਂ ਅਰਵਿੰਦ ਕੇਜਰੀਵਾਲ ਨੇ ਅਨਾਉਂਸ ਕੀਤਾ ਸੀ ਕਿ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਬਣਨੀਆਂ ਚਾਹੀਦੀਆਂ ਨੇ, ਉਦੋਂ ਬਾਦਲ ਨੇ ਫੌਰਨ ਸਟੇਟਮੈਂਟ ਦਿੱਤੀ ਸੀ ਜੀ ਹੁਣ ਇਹਨਾਂ ਦੀ ਕੋਈ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਹੈ, ਹੁਣ ਤਾਂ ਅਸੀਂ ਚਾਹੁੰਦੇ ਹਾਂ ਜਿਹੜੇ ਬੰਦੇ ਨੇ ਉਹਨਾਂ ਨੂੰ ਫੌਰਨ ਸਜ਼ਾਵਾਂ ਦਿੱਤੀਆਂ ਜਾਣ। ਪਰ ਹੁਣ ਜਦੋਂ ਆਲਰੇਡੀ ਇਹ ਜ਼ਬਾਨੀ ਕਲਾਮੀ ਹੁੰਦਾ ਹੈ, ਕਿਉਂਕਿ ਕਰਨਾ ਖਤਰਨਾ ਕੁਛ ਨਹੀਂ ਹੈ, ਤਾਂ ਉਹਨਾਂ ਦੇ ਨਾਲ ਹੀ ਰਲਿਆ ਹੋਇਆ ਹੈ ਕਾਤਲਾਂ ਦੇ ਜੀ। ਹੁਣ ਜਦੋਂ ਇਹ ਆਲਮੋਸਟ ਸਰਟਨ ਹੋ ਗਿਆ ਹੈ ਕਿ ਵੀ ਚੋਣਾਂ ਦੇ ਵਿੱਚ ਇਹਦਾ ਸਿੱਖਾਂ ਨੂੰ ਕਿਵੇਂ ਭਰਮਾਉਣਾ ਹੈ, ਕਿਉਂਕਿ ਜਿੰਨੇ ਸਰਵੇ ਆ ਰਹੇ ਸੀ ਦਿੱਲੀ ਦੇ ਉਹਦੇ 'ਚ ਸੀ ਕਿ ਸਿੱਖ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵੱਲ ਚੁੱਕੇ ਹੋਏ ਨੇ ਔਰ ਬੀਜੇਪੀ ਨੂੰ ਵੋਟਾਂ ਨਹੀਂ ਪਾਉਣਗੇ। ਔਰ ਇਹੀ ਇੱਕ ਕਾਰਨ ਵੀ ਬਣਿਆ ਕਿ ਜਿਹੜੀ ਬੀਜੇਪੀ ਬਾਦਲ ਨੂੰ ਠੁੱਡ ਮਾਰ ਰਹੀ ਸੀ ਪੰਜਾਬ 'ਚ, ਜੇ ਉਹਨਾਂ ਨੇ ਹਾਲ ਦੀ ਘੜੀ ਆਪਣਾ ਠੁੱਡ ਥੋੜ੍ਹਾ ਜਿਹਾ ਵਾਪਸ ਲੈ ਲਿਆ, ਇਸ ਲਈ ਕਿ ਉਹਨਾਂ ਨੂੰ ਨਜ਼ਰ ਆਇਆ ਕਿ ਵੀ ਦਿੱਲੀ ਦੇ ਵਿੱਚ ਸਿੱਖ ਵੋਟ ਹੈ ਔਰ ਇਹ ਉਹਨਾਂ ਦੇ ਖਿਲਾਫ ਜਾਏਗੀ। ਔਰ ਕੁਝ ਸੀਟਾਂ 'ਤੇ ਇੰਨੀ ਇੱਕ ਕਲੋਜ਼ ਫਾਈਟ ਹੈ ਕਿ ਥੋੜ੍ਹੀਆਂ ਬਹੁਤ ਵੋਟਾਂ ਹੀ ਜਿਹੜੀਆਂ ਮੋਸਟਲੀ ਸਿੱਖ ਵੋਟਾਂ ਹੋਣਗੀਆਂ ਉਹ ਹਾਰ ਜਿੱਤ ਦਾ ਫੈਸਲਾ ਕਰਨਗੀਆਂ। ਉਸ ਤੋਂ ਬਾਅਦ ਸਰਵੇ ਸ਼ੁਰੂ ਹੋ ਗਿਆ ਕਿ ਸਿੱਖ ਜਿਹੜੇ ਨੇ ਉਹ ਬੀਜੇਪੀ ਔਰ ਕਾਂਗਰਸ ਦੋਨਾਂ ਤੋਂ ਹੀ ਡਿਸਟੈਂਸ ਕਰ ਰਹੇ ਨੇ। ਔਰ ਉਹਨਾਂ ਨੇ ਇੱਕ ਤਾਂ ਉਹ ਬਾਦਲ ਦੇ ਖਿਲਾਫ ਜਿਹੜਾ ਸੀ ਮੁਹਿੰਮ ਉਹਨੂੰ ਵਾਪਸ ਲੈ ਲਿਆ, ਔਰ ਦੂਸਰਾ ਇਹ ਸਾਰਾ ਜਿਹੜਾ ਟੋਲਾ ਹੈ ਉੱਥੇ ਜਾ ਕੇ ਡਿਸੈਂਡ ਕੀਤਾ ਦਿੱਲੀ ਦੇ ਉੱਤੇ। ਔਰ ਇਹ ਦੇਖਦੇ ਹਾਂ ਕਿਉਂਕਿ ਕਮੇਟੀ ਦੀ ਰਿਪੋਰਟ ਤਾਂ ਸੈਂਟਰ ਨੇ ਬਣਾਈ ਸੀ ਬੀਜੇਪੀ ਨੇ, ਬਾਦਲ ਵੀ ਇੱਕ ਡੈਲੀਗੇਸ਼ਨ ਲੈ ਕੇ ਜਾ ਕੇ ਰਾਜਨਾਥ ਸਿੰਘ ਨੂੰ ਮਿਲਿਆ ਕਿ ਜੀ ਇਹ ਇਨਵੈਸਟੀਗੇਟਿਵ ਟੀਮ ਜਿਹੜੀ ਹੈ ਉਹ ਬਣਨੀ ਚਾਹੀਦੀ ਹੈ ਔਰ ਇਵੇਂ ਹੋਣਾ। ਉਹਨੂੰ ਭੁੱਲ ਗਿਆ ਵੀ ਮੈਂ ਕੁਛ ਮਹੀਨੇ ਪਹਿਲਾਂ ਕੀ ਝੂਠ ਬੋਲਿਆ ਹੋਇਆ ਜਾਂ ਕੀ ਬਿਆਨਬਾਜ਼ੀ ਕੀਤੀ ਹੋਈ ਹੈ। ਹੁਣ ਬੇਸ਼ੱਕ ਉੱਥੇ ਇਲੈਕਸ਼ਨ ਕੋਡ ਲਾਗੂ ਹੈ, ਕਮੇਟੀ ਤਾਂ ਜੋ ਵੀ ਕਾਰਵਾਈ SIT ਦੀ ਹੈ ਉਹ 7 ਤੋਂ ਬਾਅਦ ਹੀ ਹੋਏਗੀ, ਲੇਕਿਨ ਉਹਨਾਂ ਨੇ ਇਹ ਸਿੱਖਾਂ ਨੂੰ ਭਰਮਾਉਣ ਦੇ ਲਈ ਬੀਜੇਪੀ ਔਰ ਅਕਾਲੀਆਂ ਨੇ ਕਿਹਾ ਦੇਖੋ ਜੀ ਅਸੀਂ ਤਾਂ ਜਿਹੜਾ ਉਹ ਬਣਾ ਦਿੱਤੀ, ਹੁਣ ਇਸ ਗੱਲ ਨੂੰ ਰਿਕਮੈਂਡ ਕਰ ਦਿੱਤਾ। ਹੁਣ ਇਹਨਾਂ ਨੂੰ ਪਹਿਲਾਂ ਕੋਈ ਪੁੱਛੇ ਕਿ ਨਾਨਾਵਤੀ ਕਮਿਸ਼ਨ ਕਿਹਨੇ ਬਣਾਇਆ ਸੀ? ਨਾਨਾਵਤੀ ਕਮਿਸ਼ਨ ਵਾਜਪਾਈ ਸਰਕਾਰ ਨੇ ਬਣਾਇਆ ਸੀ। ਉਦੋਂ ਅਕਾਲੀਆਂ ਨੇ ਬੜਾ ਕ੍ਰੈਡਿਟ ਲਿਆ ਜੀ ਦੇਖੋ ਅਸੀਂ ਕਮਿਸ਼ਨ ਬਣਾ ਦਿੱਤਾ। ਹੁਣ ਨਾਨਾਵਤੀ ਕਮਿਸ਼ਨ ਨੇ ਜਦੋਂ ਰਿਪੋਰਟ ਦਿੱਤੀ, ਰਿਪੋਰਟ ਜਿਹੜੀ ਆ ਉਹ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਦਿੱਤੀ ਜਦੋਂ ਬਣ ਚੁੱਕੀ ਸੀ, ਪਰ ਐਸੀ ਕੀ ਮਜਬੂਰੀ ਸੀ ਨਾਨਾਵਤੀ ਕਮਿਸ਼ਨ ਦੀ ਕਿ ਜੇ ਨਾਨਾਵਤੀ ਕਮਿਸ਼ਨ ਨੇ 241 ਬੰਦਿਆਂ ਨੂੰ ਦੋਸ਼ੀ ਮੰਨਿਆ ਆਪਣੀ ਰਿਪੋਰਟ 'ਚ, ਤੇ ਉਹਨੇ 237 ਬੰਦਿਆਂ ਨੂੰ ਕਿਉਂ ਆਫ ਦਾ ਹੁੱਕ ਕੀਤਾ ਕਿ ਸਿਰਫ 4 ਮਾਮਲੇ ਹੀ ਖੋਲ੍ਹੇ ਜਾਣ, 237 ਬੰਦ ਕੀਤੇ ਜਾਣ। ਸੋ ਜ਼ਾਹਰ ਹੈ ਵੀ ਨਾਨਾਵਤੀ ਕਮਿਸ਼ਨ ਤੋਂ 237 ਬੰਦਿਆਂ ਨੂੰ ਰਿਲੀਫ ਦਿਵਾਉਣਾ ਬੀਜੇਪੀ ਦਾ ਕੰਮ ਸੀ। ਔਰ ਜਦੋਂ ਚੋਰ ਆਪਸ ਲੜਦੇ ਨੇ ਫਿਰ ਉਹ ਪਿਛਲੀਆਂ ਚੋਰੀਆਂ ਵੀ ਬੋਲਦੇ ਨੇ ਜਦੋਂ ਉਹਨਾਂ ਨੇ ਰਲ ਕੇ ਕੀਤੀਆਂ ਹੁੰਦੀਆਂ। ਹੁਣ ਜਿਹੜਾ ਦਿਗਵਿਜੇ ਸਿੰਘ ਹੈ ਕਾਂਗਰਸ ਦਾ ਸਪੋਕਸਮੈਨ ਵੀ ਹੈ ਔਰ ਥੋੜ੍ਹਾ ਜਿਹਾ ਲੂਜ਼ ਕੈਨਨ ਵੀ ਹੈ, ਉਹਨੇ ਵੀ ਸਟੇਟਮੈਂਟ ਦਾਗੀ ਹੈ ਕਿ ਜੀ ਇਹ ਨਵੰਬਰ 84 'ਚ RSS ਨੇ ਬੜਾ ਵੱਡਾ ਰੋਲ ਪਲੇ ਕੀਤਾ ਹੋਇਆ ਸਿੱਖਾਂ ਨੂੰ ਮਾਰਨ ਦੇ ਲਈ, ਉਹਨਾਂ ਦੇ ਵੀ ਨਾਂ ਜਿਹੜੇ ਨੇ ਸਾਹਮਣੇ ਆਉਣੇ ਚਾਹੀਦੇ ਨੇ। ਹੁਣ ਜ਼ਾਹਰ ਹੈ ਇਹ ਤਾਂ ਗੱਲ ਨੋਨ ਹੈ ਕਿ ਵੀ ਇਸ ਮਾਮਲੇ ਦੇ ਵਿੱਚ ਹਿੰਦੂ RSS ਦਾ ਸੀ, ਕਾਂਗਰਸ ਦਾ ਸੀ ਜਾਂ ਕਾਮਰੇਡਾਂ ਦਾ ਸੀ, ਸਾਰੇ ਹੀ ਇੱਕ ਪਾਰਟੀ ਸੀ। ਪਰ ਹੁਣ ਇਹ ਸਿੱਖਾਂ ਨੂੰ ਇਹ ਸਮਝਦੇ ਨੇ ਕਿ ਇਹ ਯਰਗਮਾਲ ਨੇ, ਹੌਸਟੇਜ ਇਹਨਾਂ ਨੂੰ ਅਸੀਂ ਰੱਖਿਆ ਹੋਇਆ ਔਰ ਉਹਨਾਂ ਨੂੰ ਦੱਸ ਰਹੇ ਨੇ ਟੁਕੜਾ ਸੁੱਟ ਕੇ ਦੇਖੋ ਜੀ ਅਸੀਂ SIT ਟੀਮ ਬਣਾ ਦਿੱਤੀ। ਕਿਸੇ ਨੇ ਇਹਨਾਂ ਨੂੰ ਇਹ ਸਵਾਲ ਨਹੀਂ ਪੁੱਛਣਾ ਹੈ ਕਿ ਵੀ ਤੁਹਾਡੇ ਨਾਨਾਵਤੀ ਕਮਿਸ਼ਨ ਨੇ ਜਿਹੜਾ ਬੀਜੇਪੀ ਔਰ ਅਕਾਲੀਆਂ ਨੇ ਬਣਾਇਆ ਸੀ, ਉਦੋਂ ਵੀ ਬਾਦਲ ਬੀਜੇਪੀ ਦੇ ਨਾਲ ਸੀ, ਕਿ 237 ਬੰਦਿਆਂ ਨੂੰ ਆਫ ਦਾ ਹੁੱਕ ਕਿਉਂ ਕੀਤਾ ਸੀ। ਹੁਣ ਇਹ ਜਿਹੜੇ ਸਾਰੀਆਂ ਗੱਲਾਂ ਨੇ ਇਹ ਬਾਰ-ਬਾਰ ਸਿੱਖਾਂ ਨੂੰ ਰਿਅਲਾਈਜ਼ ਕਰਵਾ ਰਹੀਆਂ ਨੇ ਕਿ ਭਾਈ ਇਹ ਹਿੰਦੂਤਵੀ ਜਿਹੜਾ ਜਨੂਨ ਹੈ ਇਹ 30 ਸਾਲ ਪਹਿਲਾਂ ਹੋਏ, ਅੱਜ ਵੀ ਇਹ ਸਿੱਖਾਂ ਨੂੰ ਟਰੈਸ਼ ਤੋਂ ਵੱਧ ਕੇ ਕੁਝ ਨਹੀਂ ਸਮਝਦੇ। ਪਰ ਤੁਸੀਂ ਬਾਦਲ ਅਕਾਲੀਆਂ ਦਾ ਜਾਂ ਜਿਹੜੇ ਆਪਣੇ ਸਿਰਾਂ ਦੇ ਉੱਤੇ ਪੱਗਾਂ ਰੱਖੀਆਂ ਨੇ ਔਰ ਅਕਾਲੀ ਘਵਾਉਂਦੇ ਨੇ ਇਹਨਾਂ ਦਾ ਕਿਰਦਾਰ ਦੇਖੋ। ਹੁਣ ਕਿਰਨ ਬੇਦੀ ਜਿਹਦਾ ਨਾਂ ਅਸੀਂ ਫਰੇਬਣ ਕਿਹਾ ਸੀ, ਸਾਨੂੰ ਬਹੁਤ ਸਾਰੀਆਂ ਕਾਲਾਂ ਵੀ ਆਈਆਂ ਕਹਿੰਦੇ ਜੇ ਤੋਂ ਵਧੀਆ ਨਾਂ ਇਹਦਾ ਕੋਈ ਨਹੀਂ ਹੋ ਸਕਦਾ। ਮੈਂ ਕਿਹਾ ਜੀ ਇਹ ਸਭ ਤੋਂ ਵੱਡੀ ਫਰੇਬਣ ਹੈ। ਔਰ ਹੁਣ ਜਿਹੜੇ ਫੈਕਟ ਸਾਹਮਣੇ ਆ ਰਹੇ ਨੇ ਕਿ ਵੀ 13 ਅਪ੍ਰੈਲ 1978 ਨੂੰ ਜਦੋਂ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ 'ਚ ਵਿਸਾਖੀ ਵਾਲੇ ਦਿਨ ਨਰਕਧਾਰੀਆਂ ਨੇ ਜਿਹੜਾ ਉਹ ਖੂਨੀ ਕਾਂਡ ਜਿਹਦੇ 'ਚ 13 ਸਿੰਘ ਸ਼ਹੀਦ ਭਾਈ ਫੌਜਾ ਸਿੰਘ ਸਮੇਤ ਸ਼ਹੀਦ ਹੋਏ, ਉਸ ਤੋਂ ਬਾਅਦ 10 ਜੂਨ 1978 ਨੂੰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ
ਕਿ ਭਾਈ ਇਹ ਨਰਕਧਾਰੀ ਜਿਹੜੇ ਨੇ ਇਹ ਸਿੱਖ ਵਿਰੋਧੀ ਨੇ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਦੇ ਨਾਲ ਰੋਕਿਆ ਜਾਏ। ਉਸ ਤੋਂ ਬਾਅਦ 2 ਥਾਵਾਂ ਦੇ ਉੱਤੇ ਸਿੱਖਾਂ ਦੇ ਉੱਤੇ ਬੜਾ ਮੈਸਿਵ ਜਿਹੜੀ ਹੈ ਉਹ ਗੋਲਾਬਾਰੀ ਔਰ ਲਾਠੀਚਾਰਜ ਹੋਏ, ਜਿਹੜੇ ਸਿੱਖ ਸ਼ਹੀਦ ਵੀ ਹੋਏ। ਉਹਨਾਂ ਦੇ ਵਿੱਚ ਇੱਕ ਦਿੱਲੀ, ਇੱਕ ਕਾਨਪੁਰ ਦੇ ਵਿੱਚ ਵੀ ਸਿੱਖ ਸ਼ਹੀਦ ਹੋਏ। ਹੁਣ ਜਿਹੜਾ ਦਿੱਲੀ ਦੇ ਉਸ 78 ਦੇ ਪੀਰੀਅਡ 'ਚ ਹੀ ਪ੍ਰੋਟੈਸਟ ਦੇ ਵਿੱਚ ਜਿਹੜੇ ਸ਼ਹੀਦ 3 ਸਿੱਖ ਹੋਏ, ਉਹਨਾਂ 'ਚ ਉਸ ਵੇਲੇ ਦਾ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕੋਹਲੀ ਵੀ ਸ਼ਾਮਲ ਸੀ। ਇਹ ਮਨਜੀਤ ਸਿੰਘ ਜੀਕੇ ਜਿਹੜਾ ਅੱਜ ਪ੍ਰਧਾਨ ਬਣਿਆ, ਇਹਦਾ ਪਿਓ ਜਥੇਦਾਰ ਸੰਤੋਖ ਸਿੰਘ ਜਿਹੜਾ ਹੈ ਉਸ ਵੇਲੇ ਉਸ ਅਕਾਲੀ ਦਲ ਦਾ ਸੈਕਟਰੀ ਸੀ। ਔਰ ਹੁਣ ਜਦੋਂ ਮੀਡੀਆ ਦੇ ਵਿੱਚ ਅੱਜ ਸੋਸ਼ਲ ਔਰ ਦੂਸਰੇ ਬਾਰੇ ਉਹ ਹਕੀਕਤ ਸਾਹਮਣੇ ਆਈ ਹੈ ਕਿ ਉਸ ਸਾਰੇ ਗੋਲੀ ਕਾਂਡ ਨੂੰ, ਲਾਠੀ ਚਾਰਜ ਨੂੰ ਸਰੰਜਾਮ ਦੇਣ ਵਾਲੀ ਕਿਰਨ ਬੇਦੀ ਸੀ, ਜਿਹੜੀ ਉੱਥੇ ਐਸਪੀ ਜਾਂ ਏਐਸਪੀ ਜੋ ਵੀ ਲੱਗੀ ਹੋਈ ਸੀ, ਕਿਉਂਕਿ ਆਈਪੀਐਸ ਕਰਕੇ ਲੱਗੀ ਸੀ ਨਵੀਂ ਜੀ। ਸੋ ਹੁਣ ਉਹਦੇ ਥੱਲੇ ਇੱਕ ਪਾਸੇ ਇਹ ਕਿਰਨ ਬੇਦੀ ਉਸ ਅਕਾਲੀ ਦਲ ਦੇ ਪ੍ਰਧਾਨ ਨੂੰ, ਜਿਹੜਾ ਅਕਾਲੀ ਦਲ ਅੱਜ ਇਹਨਾਂ ਦੇ ਨਾਲ ਬਗਲਗੀਰ ਹੋਇਆ ਹੈ, ਉਹਨਾਂ ਦੇ ਪ੍ਰਧਾਨ ਨੂੰ ਮਾਰਨ ਦੇ ਲਈ ਦੋਸ਼ੀ ਹੈ। ਦਰਜਨਾਂ ਸਿੱਖ ਜ਼ਖਮੀ ਹੋਏ ਸੀ, 2 ਜਾਂ 3 ਹੋਰ ਸ਼ਹੀਦ ਹੋਏ ਸੀ। ਤੇ ਅੱਜ ਉਸ ਕਿਰਨ ਬੇਦੀ ਨੂੰ, ਜਿਹੜੀ ਕਿ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ ਵੀ ਸਿਰ ਨੂੰ ਉਹਨੇ ਇੱਕ ਬੁੱਧਿਸਟ ਭਿਕਸ਼ੂ ਦੀ ਤਰ੍ਹਾਂ ਜਿਹੜਾ ਹੈ ਉਹ ਉੱਤੇ ਰੇਜ਼ਰ ਫਰਵਾਇਆ ਹੋਇਆ ਹੈ, ਸਿੱਖਾਂ ਦੇ ਗੁਰਦੁਆਰੇ 'ਚ ਆਉਣ ਲੱਗੇ ਇੱਕ ਵੱਡਾ ਟਿੱਕਾ ਮੱਥੇ ਦੇ ਉੱਤੇ ਲਾਇਆ ਹੋਇਆ ਔਰ ਉਹਨੂੰ ਉਹ 3 ਫੁੱਟੀ ਕਿਰਪਾਨ ਦੇ ਰਹੇ ਨੇ ਮਨਜੀਤ ਸਿੰਘ ਜੀ ਕੇ ਔਰ ਇਹ ਸਾਰੇ ਬੇਸ਼ਰਮ ਅਕਾਲੀ ਜਿਹੜੇ ਨੇ ਇਕੱਠੇ ਹੋ ਕੇ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਵੀ ਇਹ ਕਿਸ ਕਦਰ, ਕਿਸ ਲੈਵਲ ਤੱਕ ਇਹ ਡਿੱਗੇ ਹੋਏ ਨੇ। ਔਰ ਇਹੀ ਕਿਰਨ ਬੇਦੀ ਇਹਨੇ ਸ਼੍ਰੀ ਜਿਹੜਾ ਬਣਿਆ ਰਵੀ ਸ਼ੰਕਰ, ਉਹਨੂੰ ਤਿਹਾੜ ਜੇਲ੍ਹ 'ਚ ਲਿਆ ਕੇ ਜਿਹੜਾ ਉਹ ਸਾਰੇ ਜਿਹੜੇ ਈਵਨ ਸਿੱਖ ਪ੍ਰਿਜ਼ਨਰ ਵੀ ਸੀ ਉਹਨਾਂ ਨੂੰ ਵੀ ਯੋਗਾ ਤੇ ਉਹ ਦੂਸਰਾ ਜਿਹੜਾ ਉਹਨਾਂ ਦਾ ਹਿੰਦੂਤਵਾ ਪਾਠ ਪੜ੍ਹਾਉਂਦੀ ਰਹੀ ਹੈ। ਕਿਸ ਕਦਰ ਜਿਹੜਾ ਇਸ ਨੇ ਪਲਟੀ ਮਾਰੀ ਔਰ ਕਦੇ ਅੰਨਾ ਹਜ਼ਾਰੇ ਦੇ ਜਿਹੜੀ ਹੈ ਉਹ ਚਰਨੀ ਲੱਗੀ ਹੋਈ ਸੀ, ਫਿਰ ਅੱਜ ਆ ਕੇ ਟੋਟਲ ਹਿੰਦੂਤਵਾ ਦੇ ਏਜੰਡੇ ਦੇ ਉੱਤੇ ਆਪਣੇ ਆਪ ਨੂੰ ਚੀਫ ਮਿਨਿਸਟਰ ਦੇ ਤੌਰ ਦੇ ਉੱਤੇ ਜਦੋਂ ਇਹਨੂੰ ਪ੍ਰੈਜ਼ੈਂਟ ਕੀਤਾ ਗਿਆ ਅੱਗੇ ਆਈ। ਸੋ ਇਹ ਫੈਕਟ ਨੇ। ਜਦੋਂ ਤੁਸੀਂ ਬੇਗੈਰਤੀ ਦਾ ਹਾਲ ਦੇਖਦੇ ਹੋ, ਹੁਣ ਇਹਨਾਂ ਬੇਗੈਰਤ ਸਿੱਖਾਂ ਨੂੰ ਜਿਹੜਾ ਮਨਜੀਤ ਸਿੰਘ ਜੀ ਕੇ ਬਾਹਰ ਆ ਕੇ ਵੀ ਜਿਹੜਾ ਇੱਥੋਂ ਤੱਕ ਕਹਿਣ ਤੱਕ ਗਿਆ ਜੀ ਕਿ ਮੇਰੇ ਪਿਤਾ ਬਹੁਤ ਚੰਗੀ ਤਰ੍ਹਾਂ ਪਿੰਡਾਂ ਵਾਲਿਆਂ ਨੂੰ ਜਾਣਦੇ ਸੀ, ਉਹਨਾਂ ਨੇ ਤਾਂ ਕਦੇ ਖਾਲਿਸਤਾਨ ਮੰਗਿਆ ਹੀ ਨਹੀਂ। ਔਰ ਫਿਰ ਜਦੋਂ ਉਹਨੂੰ ਕਨਫਰੰਟ ਕੀਤਾ ਇੰਗਲੈਂਡ ਦੇ ਵਿੱਚ ਵੀ, ਅਸੀਂ ਵੀ ਇੱਕ ਸ਼ੋਅ ਇਹਦੇ ਤੇ ਕੀਤਾ ਸੀ, ਕੈਨੇਡਾ ਆਇਆ, ਕੈਨੇਡਾ 'ਚੋਂ ਚੈਲੰਜ ਹੋਇਆ ਚੰਗੀ ਤਰ੍ਹਾਂ। ਹੁਣ ਫਿਰ ਇਹ ਬੇਸ਼ਰਮੀ ਦੇ ਨਾਲ ਇਹ ਬਿਲਕੁਲ ਹੀ ਜੁੱਤੀਆਂ ਚੱਟਣ ਦੇ ਉੱਤੇ ਲੱਗੇ ਹੋਏ ਨੇ। ਔਰ ਤੀਸਰਾ ਪਾਰਟ ਈਵਨ ਕਾਂਗਰਸ ਦੇ ਹਵਾਲੇ ਨਾਲ, ਹੁਣ ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ 2 ਵਾਰ ਪ੍ਰਧਾਨ ਮੰਤਰੀ ਬਣਾ ਕੇ ਆਪਣੇ ਹੱਥ ਵਾਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਦੇਖੋ ਜੇ ਕੋਈ ਕੀਤਾ ਵੀ ਹੋਏਗਾ ਮੇਰੇ ਪਤੀ ਨੇ ਤੇ ਮੈਂ ਤੇ ਜਿਹੜਾ ਹੈ ਉਹ ਕੋਈ ਸਿੱਖ ਦੁਸ਼ਮਣ ਨਹੀਂ ਹੈ, ਮੈਂ ਤਾਂ ਕੈਥੋਲਿਕ ਔਰ ਪ੍ਰਾਈਵੇਟਲੀ ਕਹਿੰਦੀ ਵੀ ਰਹੀ ਆ। ਹੁਣ ਜਿਹੜੀ ਰੈਲੀ ਨੂੰ ਸੋਨੀਆ ਗਾਂਧੀ ਨੇ ਐਡਰੈਸ ਦਿੱਲੀ 'ਚ ਕੀਤਾ, ਉਸ ਰੈਲੀ ਤੇ ਜਦੋਂ ਪਹੁੰਚੀ ਹੈ ਸਾਊਥ ਦਿੱਲੀ 'ਚ, ਔਰ ਸੱਜਣ ਕੁਮਾਰ ਜਿਹੜਾ ਇੱਕ ਵੱਡਾ ਕਾਤਲ ਹੈ ਸਿੱਖਾਂ ਦਾ, ਕਿਉਂਕਿ HKL ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਇਹ ਮੈਂਬਰ ਪਾਰਲੀਮੈਂਟ, ਬਾਅਦ ਦੇ ਵਿੱਚ ਇਹਨਾਂ ਨੂੰ ਮਿਨਿਸਟਰ ਬਣਾਇਆ ਗਿਆ, ਉਹਨੂੰ ਰਿਸੀਵ ਕਰਨ ਵਾਲਿਆਂ 'ਚ ਸੱਜਣ ਕੁਮਾਰ ਹੈ ਜੀ। ਔਰ ਸੱਜਣ ਕੁਮਾਰ ਦਾ ਮੁੰਡਾ ਜਿਹੜਾ ਉਹ ਮੇਨ ਉੱਥੋਂ ਆਰਗੇਨਾਈਜ਼ਰ ਹੈ ਉਸ ਸਾਰੇ ਦਾ। ਔਰ ਹੁਣ ਇਹ ਜਿਹੜਾ ਕੰਮ ਹੈ ਜਿਸ ਦੇ ਥੱਲੇ ਅਸੀਂ ਇਹਨਾਂ ਤਿੰਨਾਂ ਹੀ ਪਾਰਟੀਆਂ ਦਾ, BJP ਹੈ, ਕਾਂਗਰਸ ਹੈ, ਬਾਦਲ ਅਕਾਲੀ ਦਲ ਹੈ, ਉਹਨਾਂ ਦਾ ਅਸੀਂ ਹਾਲ ਦੇਖਦੇ ਹਾਂ ਤੇ ਫਿਰ ਤੁਹਾਨੂੰ ਇਹੀ ਕਹਿਣ ਨੂੰ ਜੀ ਕਰਦਾ ਹੈ ਕਿ ਭਾਈ ਇਹ ਤਾਂ ਜੋ ਹੈ ਹੀ ਨੇ, ਪਰ ਇਹਨਾਂ ਦੇ ਜਿਹੜੇ ਪਿਛਲੱਗ ਪੱਗਾਂ ਵਾਲੇ ਲੋਕ ਨੇ ਉਹਨਾਂ ਨੂੰ ਤੁਸੀਂ ਕੀ ਕਹੋਗੇ। ਔਰ ਖ਼ਾਸ ਤੌਰ 'ਤੇ ਇਹ ਮਨਜੀਤ ਸਿੰਘ ਜੀਕੇ ਔਰ ਇਹ ਸਾਰਾ ਹੀ ਬਾਦਲ ਅਕਾਲੀ ਦਲ ਦਾ ਲਾਣਾ ਦਿੱਲੀ ਦੇ ਵਿੱਚ ਜਿਹੜਾ ਹਰਲ ਕਰਦਾ ਫਿਰ ਰਿਹਾ, ਔਰ ਜਿਨ੍ਹਾਂ ਨੇ ਐਨ ਉੱਥੇ ਦਿੱਲੀ ਦੀਆਂ ਜਿਹੜੇ ਮੁੱਖ ਇਤਿਹਾਸਕ ਗੁਰਦੁਆਰਿਆਂ ਦੀਆਂ ਸਰਾਵਾਂ 'ਚ ਜਾ ਕੇ ਡੇਰੇ ਲਾਏ ਹੋਏ ਨੇ, ਕਬਜ਼ੇ ਕੀਤੇ ਹੋਏ ਨੇ। ਔਰ ਆਮ ਸ਼ਰਧਾਲੂ ਸਿੱਖ ਜਿਹੜੇ ਗੁਰੂ ਦੇ ਦੀਦਾਰ ਲਈ ਜਾਂਦੇ ਨੇ ਉਹਨਾਂ ਇਤਿਹਾਸਕ ਥਾਵਾਂ, ਉਹਨਾਂ ਦੇ ਲਈ ਕੋਈ ਕਮਰਾ ਨਹੀਂ ਹੈ, ਕਿਉਂਕਿ ਇਹ ਜਿਹੜੇ ਨੇ ਦਿਨ ਰਾਤ ਉੱਥੇ ਜਿਹੜੇ ਇਹਨਾਂ ਨੇ ਸਾਰੇ ਕਮਰੇ ਕਾਬੂ ਕੀਤੇ ਹੋਏ ਨੇ। ਅੰਦਰੂਨੀ ਖਬਰਾਂ ਨੇ ਕਿ ਪਿਛਲੇ ਪਾਸੇ ਸ਼ਰਾਬ ਦੀਆਂ ਬੋਤਲਾਂ ਡਿੱਗੀਆਂ ਹੁੰਦੀਆਂ, ਉਹ ਰਾਤਾਂ ਨੂੰ ਇਹ ਕੀ ਕਰਦੇ ਨੇ ਉੱਥੇ। ਔਰ ਇੱਕੋ ਹੀ ਇਹਨਾਂ ਦਾ ਮਕਸਦ ਹੈ, ਇਹਨਾਂ ਨੇ ਜਿਹੜਾ ਹੁਣ ਜੇ BJP ਨੇ ਠੁੱਡ ਮਾਰਿਆ ਵਾਪਸ ਲਿਆ ਤੇ ਇਹ ਵੀ ਸਾਬਤ ਕਰਨਾ ਚਾਹੁੰਦੇ ਨੇ ਕਿ ਜੀ ਦੇਖੋ ਅਸੀਂ ਦਿੱਲੀ ਦੇ ਸਿੱਖਾਂ ਨੂੰ ਡੱਬੇ 'ਚ ਬੰਦ ਕਰਕੇ ਤੁਹਾਨੂੰ ਅਸੀਂ ਡਿਲੀਵਰ ਕੀਤਾ। ਸੋ ਇਹ ਜਿਹੜੀ ਬੇਗੈਰਤੀ ਹੈ, ਔਰ ਹੁਣ ਇਹ ਤਾਂ ਬਾਕੀ ਆਮ ਆਦਮੀ ਪਾਰਟੀ ਬੇਸ਼ੱਕ ਅਲਟੀਮੇਟਲੀ ਉਹਨਾਂ ਦਾ ਵੀ ਏਜੰਡਾ ਨੈਸ਼ਨਲਿਜ਼ਮ ਹੈ, ਉਹ ਵੀ ਵੱਡਾ ਟਿੱਕਾ ਅੱਜ ਕੱਲ੍ਹ ਕੇਜਰੀਵਾਲ ਨੇ ਯਕੀਨੀ ਬਣਾਇਆ ਹੁੰਦਾ ਹੈ ਕਿ ਉਹ ਲਾਏ, ਲੇਕਿਨ
ਇਸ ਗੱਲ ਦਾ ਕ੍ਰੈਡਿਟ ਜੇ ਕਿਸੇ ਨੂੰ ਜਾਂਦਾ ਹੈ, ਹਾਲਾਂਕਿ ਇਸ ਤੋਂ ਨਿਕਲਣਾ ਕੀ ਹੈ ਕਿ ਭਾਈ ਸਪੈਸ਼ਲ ਇਨਵੈਸਟੀਗੇਟਿਵ ਟੀਮਸ ਜਿਹੜੀਆਂ ਨੇ ਉਹ ਬਣਾਈਆਂ ਤੇ ਉਹਨਾਂ ਨੂੰ ਜਾਂਦਾ ਹੈ, ਔਰ ਉਹਨੇ ਉਹਨਾਂ ਲੋਕਾਂ ਨੂੰ ਵੀ, ਔਰ ਇਹ ਜਿਹੜਾ ਬਾਦਲ ਅਕਾਲੀ ਦਲ ਦਾ ਘਟੀਆ ਕਿਰਦਾਰ ਹੈ, ਜਰਨੈਲ ਸਿੰਘ ਪੱਤਰਕਾਰ ਜਿਹੜਾ 14-15 ਸਾਲ ਤੋਂ ਸੀਨੀਅਰ ਜਰਨਲਿਸਟ ਸੀ, ਜਿਹਨੇ ਪੀ ਚਿਦੰਬਰਮ ਦੇ ਉੱਤੇ ਜੁੱਤੀ ਸੁੱਟੀ ਸੀ ਕਿ ਭਾਈ ਤੁਸੀਂ ਜਿਹੜਾ ਹੈ ਜਗਦੀਸ਼ ਟਾਈਟਲਰ ਔਰ ਦੂਸਰਿਆਂ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੇ, ਉਹਨੂੰ ਨੌਕਰੀਓਂ ਜਵਾਬ ਮਿਲਿਆ। ਉਹਨੇ ਬੜੀ ਦਲੇਰੀ ਦੇ ਨਾਲ ਜਿਹੜੀ ਪੱਤਰਕਾਰੀ ਦੇ ਫੀਲਡ 'ਚ ਕਿਤਾਬ ਵੀ ਇਸ ਮਾਮਲੇ ਦੇ ਉੱਤੇ ਲਿਖੀ, ਬਾਹਰ ਵੀ ਆਇਆ, ਔਰ ਬੜਾ ਅੱਛਾ ਗੁਰਮਤ ਨੂੰ ਪਰਨਾਇਆ ਹੋਇਆ ਨੌਜਵਾਨ ਹੈ, ਔਰ ਉਹ ਹੁਣ ਇੱਕ ਕੈਂਡੀਡੇਟ ਵੀ ਹੈ। ਪਿਛਲੀ ਚੋਣਾਂ ਵੇਲੇ MP ਦਾ ਕੈਂਡੀਡੇਟ ਸੀ, ਹੁਣ MLA ਦਾ ਕੈਂਡੀਡੇਟ ਹੈ ਜੀ। ਤੇ ਉਸ ਬੰਦੇ ਨੂੰ ਜਿਹਨੇ ਆਪਣਾ 14-15 ਸਾਲ ਦਾ ਜਰਨਲਿਜ਼ਮ ਦਾ ਕਰੀਅਰ ਡਿਸਟਰੋਏ ਕੀਤਾ ਹੈ, ਉਹਨੂੰ ਵੀ ਇਹ ਜਿਹੜੇ ਮਹਿਤੇ ਚਾਵਲੇ ਨੇ ਉਹਨਾਂ ਨੇ ਉਹਨੂੰ ਲਾਇਆ ਹੋਇਆ, ਇਹਨੇ ਬਾਦਲ ਨੇ, ਉਹਨਾਂ ਨੇ ਜਾ ਕੇ ਉੱਥੇ ਬੜੇ ਘਟੀਆ ਜਿਹਾ ਬਿਆਨ ਦਿੱਤਾ, ਜਿਹੜਾ ਪੰਜਾਬ ਸਪੈਕਟਰ ਨੇ ਸ਼ਾਇਦ ਕੈਰੀ ਕੀਤਾ ਕਿ ਜੀ ਇਹ ਤਾਂ ਜਰਨੈਲ ਸਿੰਘ ਨੇ ਆਪਣੀ ਪ੍ਰਾਪਰਟੀ ਆਹ ਘਰ ਦਿਖਾਇਆ, ਉਹ ਦਿਖਾਇਆ, ਇਹ ਬਾਹਰੋਂ ਸਿੱਖਾਂ ਤੋਂ ਪੀੜਤਾਂ ਦੇ ਨਾਂ ਥੱਲੇ ਪੈਸੇ ਲੈ ਕੇ ਜਿਹੜੇ ਨੇ ਉਹ ਘਰ ਬਣਾ ਰਹੇ ਨੇ। ਪਹਿਲੀ ਗੱਲ, ਜਿੰਨਾ ਕਿ ਮੈਨੂੰ ਜਰਨੈਲ ਸਿੰਘ ਹੋਰਾਂ ਦੀ ਵਿਜ਼ਿਟ ਬਾਰੇ ਪਤਾ ਹੈ, ਉਹ ਇੱਥੇ ਸਪੈਸ਼ਲ ਸੱਦੇ ਤੇ ਆਏ, ਉਹਨਾਂ ਨੇ ਕੋਈ ਵੀ ਅਦਰ ਦੈਨ ਕਿ ਕਿਤਾਬ ਜਿਹੜੀ ਉਹਨਾਂ ਨੇ ਲਿਖੀ ਹੈ ਉਹ ਉਸ ਦੀ ਨੂੰ ਵੇਚਣ ਦੇ ਉਹਨਾਂ ਨੇ ਕਿਤੇ ਕੋਈ ਫੰਡ ਰੇਜ਼ਰ ਕੋਈ ਕਰਕੇ ਕੋਈ ਵਿਕਟਮਸ ਦੇ ਨਾਂ ਤੇ ਕਦੇ ਪੈਸਾ ਨਹੀਂ ਇਕੱਠਾ ਕੀਤਾ। ਔਰ ਇਹ ਉਹੀ ਬੇਗੈਰਤ ਲੋਕ ਨੇ ਕਿ ਜਦੋਂ ਜਰਨੈਲ ਸਿੰਘ ਨੇ ਜੁੱਤੀ ਸੁੱਟੀ ਸੀ, ਕਾਂਗਰਸ ਦੀ ਸਰਕਾਰ ਸੀ, ਸ਼੍ਰੋਮਣੀ ਕਮੇਟੀ ਉਹਨੂੰ ਜੌਬ ਆਫਰ ਕਰ ਰਹੀ ਸੀ ਕਿ ਜੀ ਸਾਡੇ ਵੱਲੋਂ ਤੁਸੀਂ ਇਹ ਲੈ ਲਓ, ਪਰ ਉਹਨੇ ਇਹਨਾਂ ਨੂੰ ਵੀ ਦੇਖਿਆ ਹੋਇਆ ਸੀ, ਉਹਨੇ ਕਿਹਾ ਜੀ ਨਹੀਂ, ਮੈਂ ਆਜ਼ਾਦਾਨਾ ਤੌਰ ਦੇ ਉੱਤੇ ਜੋ ਸੇਵਾ ਕਰ ਸਕਦਾ ਕਰਾਂਗੇ। ਸੋ ਅਸੀਂ ਕੋਈ ਹਰ ਇੱਕ ਲਈ ਕਦੇ ਵਾਊਚ ਨਹੀਂ ਕਰਦੇ, ਪਰ ਮੈਂ ਸਮਝਦਾ ਵੀ ਇਹ ਘਟੀਆਪਨ ਹੈ ਜਦੋਂ ਕਿ ਤੁਸੀਂ ਇੱਕ ਬੰਦੇ ਨੇ ਜਿਹਨੇ ਇੰਨਾ ਵੱਡਾ ਕੰਮ ਕੀਤਾ ਔਰ ਉਸ ਤੋਂ ਬਾਅਦ ਵੀ ਉਹ ਘਰੇ ਨਹੀਂ ਬੈਠਿਆ ਹੈ। ਅੱਜ ਵੀ ਜੇ ਪਿੱਛੇ ਜਦੋਂ ਪਿਛਲੀ ਵਾਰੀ ਗੁਰਬਖਸ਼ ਸਿੰਘ ਬੈਠੇ ਵਰਤ ਦੇ ਉੱਤੇ, ਉਹ ਕਿਵੇਂ ਉਹਨੂੰ ਲਿਜਾ ਕੇ ਜਾਂ ਆ ਕੇ ਪਬਲਿਸਾਈਜ਼ ਕਰਨਾ, ਫੋਕਸ ਕਰਨਾ, ਅਸੀਂ TV 84 ਤੇ ਵੀ ਉਹਨਾਂ ਨਾਲ ਗੱਲ, ਠੀਕ ਹੈ ਅਸੀਂ ਕੋਈ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਨਾਲ ਸਹਿਮਤ ਨਹੀਂ ਹੈ, ਪਰ ਘੱਟੋ ਘੱਟ ਜੇ ਕੋਈ ਉੱਥੇ ਬੈਠਾ ਬੰਦਾ ਇਹ ਡਿਸਾਈਡ ਕਰਦਾ ਹੈ ਵੀ ਕਾਂਗਰਸ BJP ਇਹ ਤਾਂ ਦੋਨੋਂ ਹੀ ਰਲੇ ਹੋਏ ਨੇ, ਘੱਟੋ ਘੱਟ ਇੱਕ ਬੰਦੇ ਨੇ ਜੇ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਉਣ ਦਾ ਫੈਸਲਾ ਕੇਜਰੀਵਾਲ ਨੇ ਕੀਤਾ ਤੇ ਇਹ ਜਰਨੈਲ ਸਿੰਘ ਔਰ ਉਸ ਕਿਸਮ ਦੇ ਬੰਦਿਆਂ ਦਾ ਪ੍ਰਭਾਵ ਹੀ ਹੈ ਜਿਨ੍ਹਾਂ ਨੇ ਸ਼ੁਰੂ ਤੋਂ ਜਿਹੜੀ ਹੈ ਉਹਨਾਂ ਨੂੰ ਹਮਾਇਤ ਥਰੋ ਕੀਤੀ ਕਿ ਬਈ ਅਸੀਂ ਕਾਤਲਾਂ ਨੂੰ ਜਿਹੜਾ ਉਹ ਆਇਡੈਂਟੀਫਾਈ ਕਰਨਾ ਹੈ ਔਰ ਉਹਨਾਂ ਨੂੰ ਸਜ਼ਾ ਯਾਫਤਾ ਕਰਵਾਉਣਾ। ਹਾਲਾਂਕਿ ਸਾਡੇ ਨੁਕਤਾ ਨਿਗਾਹ ਤੋਂ ਅਸੀਂ ਕਲੀਅਰ ਹੈ ਕਿ ਭਾਈ ਇਹ 30 ਸਾਲ ਬਾਅਦ ਵੀ ਜਿਸ ਤਰੀਕੇ ਨਾਲ ਇਹ ਸਿੱਖਾਂ ਦਾ ਮਜ਼ਾਕ, ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਣਾ, ਉਹਨਾਂ ਦੇ ਜ਼ਖਮਾਂ ਤੇ ਲੂਣ, ਸਾਡੇ ਲਈ ਤਾਂ ਇਹ ਗੱਲ ਬੜੀ ਸਪਸ਼ਟ ਹੈ ਕਿ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼ ਦਰਿਆਏ ਜਮਨਾ ਤੋਂ ਵਾਘਾ ਤੱਕ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਲੇਕਿਨ ਇਹ ਜਦੋਂ ਤੁਸੀਂ ਹਰ ਟਰਨਿੰਗ ਪੁਆਇੰਟ ਦੇ ਉੱਤੇ ਜਾਂ ਹਰ ਨਵੇਂ ਕੋਈ ਚੋਣਾਂ ਆ ਜਾਣ, ਕੋਈ ਨਵਾਂ ਵਰਾ ਆ ਜਾਏ, ਇਹਨਾਂ ਦੀਆਂ ਬਿਆਨਬਾਜ਼ੀਆਂ ਦੇਖਦੇ ਹੋ ਤਾਂ ਫਿਰ ਇਹੀ ਨਜ਼ਰ ਆਉਂਦਾ ਹੈ ਵੀ ਇਹ ਤਾਂ ਬੇਗੈਰਤ ਨਹੀਂ ਨੇ ਜਿਹੜੇ ਬਾਦਲ ਕੇ ਔਰ ਦੂਜੇ ਨੇ। ਅੱਜ ਸਾਡਾ ਵੀ ਇੱਕ ਵੱਡਾ ਤਬਕਾ ਜਿਹੜਾ ਹੈ ਉਹ ਕਿਉਂ ਜਾਂ ਤਾਂ ਬਿਲਕੁਲ ਚੁੱਪ ਬੈਠਾ ਹੈ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਇਹ ਕਿਸੇ ਹੋਰ ਦੇ ਨਾਲ ਵਾਪਰ ਰਿਹਾ ਹੈ, ਸਾਡੇ ਨਾਲ ਨਹੀਂ ਵਾਪਰ ਰਿਹਾ। ਸੋ ਮੈਂ ਸਮਝਦਾ ਵੀ ਇਹ ਮਜ਼ਾਕ ਨੇ ਚੋਣਾਂ, ਕਿਉਂਕਿ ਅਲਟੀਮੇਟਲੀ BJP ਜਿਸ ਤਰੀਕੇ ਦੇ ਨਾਲ ਇਹਨਾਂ ਨੇ ਬਾਕੀ ਸਾਰੀਆਂ ਥਾਵਾਂ ਦੇ ਉੱਤੇ ਬੇਈਮਾਨੀਆਂ ਕਰਕੇ, ਪੈਸਾ ਸੁੱਟ ਕੇ, ਹਿੰਦੂਤਵਾਦਾ ਕਰਕੇ, ਔਰ ਅੱਜ ਹੀ ਇੱਕ ਖਬਰ ਜਿਹੜਾ ਚਰਚ ਜਿਹੜਾ ਇੱਕ ਹੋਰ ਦਿੱਲੀ ਦੇ ਵਿੱਚ ਉਸ ਦੇ ਅੰਦਰ ਉਹਨੂੰ ਵੈਂਡਲਾਈਜ਼ ਕੀਤਾ, ਅੰਦਰ ਵੜ ਕੇ ਉਸ ਦੀ ਤੋੜਪੰਨ ਕੀਤੀ ਹੈ। ਇਹ ਹੁਣ 5ਵਾਂ ਚਰਚ ਹੋ ਗਿਆ ਪਿਛਲੇ 8 ਮਹੀਨੇ ਜਦੋਂ ਦੀ ਮੋਦੀ ਸਰਕਾਰ ਬਣੀ ਹੈ ਤੇ ਦਿੱਲੀ ਦੇ ਵਿੱਚ ਜਿਹੜਾ ਉਹ ਲਗਾਤਾਰਤਾ ਨਾਲ ਈਸਾਈਆਂ ਦੇ ਚਰਚਾਂ ਤੇ ਹਮਲੇ ਹੋ ਰਹੇ ਨੇ। ਸੋ ਇਸ ਕਿਸਮ ਦੇ ਸਾਰੇ ਜਿਹੜੇ ਘਟੀਆ ਟੈਕਟਿਕ ਨੇ ਉਹ ਇਸਤੇਮਾਲ ਕਰ ਰਹੇ ਨੇ। ਬਾਕੀ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਮੌਕੇ ਵੀ ਹੁੰਦੇ ਨੇ ਜਿਹਦੇ 'ਚ ਤੁਸੀਂ ਇਹਨਾਂ ਸਾਰਿਆਂ ਦੀਆਂ ਹੀ ਕਰਤੂਤਾਂ ਜਿਹੜੀਆਂ ਨੇ ਉਹਨਾਂ ਨੂੰ ਡਿਸਕਸ ਕਰਦੇ ਹੋ। ਸੋ ਅਸੀਂ ਘੱਟੋ ਘੱਟ ਇਹਨਾਂ ਦਿੱਲੀ ਚੋਣਾਂ ਦੇ ਹਵਾਲੇ ਨਾਲ ਜਿਹੜੇ ਸਾਰੇ ਮੇਨ ਡੈਵਲ ਨੇ, ਸ਼ੈਤਾਨ ਨੇ ਜਾਂ ਸ਼ੈਤਾਨ ਦੇ ਅੱਗੋਂ ਬੱਚੇ ਨੇ ਸ਼ਤੂੰਗੜੇ, ਉਹਨਾਂ ਨੂੰ ਅਸੀਂ ਸਿੱਖ ਜਨਤਾ ਦੀ ਕਚਹਿਰੀ 'ਚ ਲਿਆਂਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।